अस्सलाम वालेकुम, सत श्री अकाल, प्रणाम जी। एक पिंड पंजाब दा चैनल की टीम अज पहुंची है जी ਚੱਕ नंबर 82 ਗਾਹਬੇ ਬਲਾਕੀ ਦੇ ਵਿੱਚ। ਇੱਥੇ ਸਾਡੀ ਬਜ਼ੁਰਗਾਂ ਦੇ ਨਾਲ ਮੁਲਾਕਾਤ ਆ। 1947 ਦੀ ਵੰਡ ਜਦੋਂ ਹੋਈ ਸੀ ਤੇ ਬਹੁਤ ਸਾਰੇ ਲੋਕ ਜਿਹੜੇ ਆ ਚੜ੍ਹਦੇ ਪੰਜਾਬ ਤੋਂ ਲਹਿੰਦੇ ਤੇ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ 'ਚ ਗਏ। ਬਹੁਤ ਸਾਰੇ ਖਾਨਦਾਨਾਂ ਨੇ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦਿੱਤੀਆਂ ਤੇ ਬਹੁਤ ਸਾਰੇ ਵਾਕਿਆਤ ਐਸੇ ਵੀ ਪੇਸ਼ ਆਏ। ਤੁਹਾਡੇ ਜੀਂਦੇ ਜਾਗਦੇ ਜਿਹੜੇ ਮਤਲਬ ਘਰ ਦੇ ਜੀ ਸੀਗੇ ਉਹ ਉੱਧਰ ਰਹਿ ਗਏ ਔਰ ਉਹਨਾਂ ਨਾਲ ਕਦੇ ਵੀ ਮੁਲਾਕਾਤਾਂ ਨਹੀਂ ਹੋ ਸਕੀਆਂ। ਲੇਕਿਨ ਅੱਜ ਇਸ YouTube ਚੈਨਲਸ ਜਿਹੜੇ ਸਾਡੇ ਦੋਸਤਾਂ ਨੇ ਬਣਾਏ ਹੋਏ ਆ, ਸਾਡੇ ਨਾਲ ਹੋਰ ਵੀ ਲੋਕ ਬਹੁਤ ਸਾਰੇ ਕੰਮ ਕਰਦੇ ਆ, ਉਹਨਾਂ ਦੇ ਥਰੂ ਇਸ ਤਰ੍ਹਾਂ ਜਿਹੜੀਆਂ ਵਿਛੜੀਆਂ ਹੋਈਆਂ ਰੂਹਾਂ ਉਹ ਆਪਸ ਵਿੱਚ ਮਿਲ ਰਹੀਆਂ। ਬਜ਼ੁਰਗਾਂ ਦੇ ਨਾਲ ਵੀ ਇਸੇ ਤਰ੍ਹਾਂ ਦਾ ਇੱਕ ਵਾਕਿਆ ਪੇਸ਼ ਆਇਆ ਸੀ ਜਦੋਂ ਇਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚੋਂ ਉੱਠ ਕੇ ਆਏ ਤੇ ਇਹਨਾਂ ਦੀ ਇੱਕ 15 ਸਾਲ ਕਮੋਵੇਸ਼ ਉਹਦੀ ਉਮਰ ਸੀਗੀ, ਜਿਨ੍ਹਾਂ ਦੀ ਭੈਣ ਇਹਨਾਂ ਤੋਂ 2 ਸਾਲ ਬੜੀ, ਉਹ ਉੱਥੇ ਜਿਹੜੇ ਹਮਲਾਵਰ ਸੀ ਉਹਨਾਂ ਨੇ ਰੱਖ ਲਈ ਸੀ। ਉਸ ਤੋਂ ਬਾਅਦ ਫਿਰ ਉਹ ਉੱਥੇ ਆਪਣੇ ਘਰਾਂ 'ਚ ਆਬਾਦ ਹੋ ਗਏ, ਉਹਨਾਂ ਦੇ ਬੱਚੇ ਹੋਏ। ਅੱਜ 73 ਸਾਲ ਬਾਅਦ ਇਹਨਾਂ ਦੀ ਜਿਹੜੀ ਭੈਣ ਆ ਉਹ ਇਹਨਾਂ ਨੂੰ ਪਤਾ ਲੱਗਾ ਕਿ ਸਾਡੀ ਉਹ ਕਿਹੜੇ ਪਿੰਡ ਵਿੱਚ ਰਹਿੰਦੀ ਆ ਔਰ ਉਹਨਾਂ ਦੀ ਔਲਾਦ ਜਿਹੜੀ ਆ ਉਹ ਇਹਨਾਂ ਨਾਲ ਰਾਬਤੇ 'ਚ ਹੋਈ ਆ। ਅੱਜ ਆਪਾਂ ਸਾਰੀਆਂ ਗੱਲਾਂ ਬਾਤਾਂ ਇਹਨਾਂ ਕੋਲ ਪੁੱਛਣੀਆਂ ਕਿ ਇਹਨਾਂ ਦਾ ਰਾਬਤਾ ਕਿਸ ਤਰ੍ਹਾਂ ਹੋਇਆ ਸੀ ਤੇ ਇਹਨਾਂ ਦਾ ਵਿਛੋੜਾ ਕਿਸ ਤਰ੍ਹਾਂ ਹੋਇਆ ਸੀ। ਜੀ ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ ਜੀ। ਬਾਬਾ ਜੀ ਆਪਣਾ ਪਹਿਲੇ ਤਾਂ ਨਾਂ ਦੱਸੋ ਕੀ ਆ? ਮੇਰਾ ਨਾਮ ਅਮੀਰ ਅਲੀ। ਅੱਛਾ ਜੀ। ਆਪਣੇ ਬਜ਼ੁਰਗਾਂ ਦਾ ਕੀ ਨਾਮ ਸੀ? ਬਰਖੁਰਦਾਰ ਖਾਂ, ਮਾਸਟਰ ਬਰਖੁਰਦਾਰ ਖਾਂ। ਅੱਛਾ ਜੀ। ਹਾਂ ਜੀ। ਉੱਥੇ ਟੀਚਰ ਸੀਗੇ ਉਦੋਂ? ਉਹ ਟੀਚਰ ਸੀਗੇ ਉੱਥੇ ਜੀ, ਐਸਵੀ ਟੀਚਰ ਸੀਗੇ। ਠੀਕ ਆ ਜੀ। ਹਾਂ ਜੀ। ਬਾਬਾ ਜੀ ਉਦੋਂ ਆਪਣੀ ਤਾਂ ਕਿੰਨੀ ਕੁ ਉਮਰ ਸੀ ਜਦੋਂ ਜਾੜਾ ਪਿਆ 47 ਦਾ? ਤਕਰੀਬਨ 14ਵੇਂ ਸਾਲ 'ਚ ਸੀ ਮੈਂ। ਅੱਛਾ ਜੀ। ਹਾਂ ਜੀ। ਤੇ ਪਿੰਡ ਆਪਣਾ ਕਿਹੜਾ ਸੀ, ਤਹਿਸੀਲ ਕਿਹੜੀ ਸੀ, ਜ਼ਿਲ੍ਹਾ ਕਿਹੜਾ ਸੀ, ਥਾਣਾ ਕਿਹੜਾ ਲੱਗਦਾ ਸੀ? ਪਿੰਡ ਮੇਰਾ ਬਘਿਆੜੀ ਸੀ ਅੱਛਾ ਜੀ। ਤੇ ਥਾਣਾ ਉਰਮਟ ਟਾਂਡਾ, ਤਹਿਸੀਲ ਦਸੂਹਾ, ਜੀ ਜੀ, ਜ਼ਿਲ੍ਹਾ ਹੁਸ਼ਿਆਰਪੁਰ। ਹੁਸ਼ਿਆਰਪੁਰ। ਹਾਂ ਜੀ। ਅੱਛਾ ਜੀ। ਕਿੱਦਾਂ ਦਾ ਰਹਿਣ ਸਹਿਣ ਸੀ ਉੱਥੇ ਉਦੋਂ? ਰਹਿਣ ਸਹਿਣ ਸਾਡਾ ਇਹ ਵੀ ਵਾਲੇ ਟੀਚਰ ਸੀਗਾ ਤੇ ਅਸੀਂ ਬੱਚੇ ਸੀਗੇ, ਪਰ ਜ਼ਮੀਨ ਅਸੀਂ ਆਤੇ ਸੀ। ਜ਼ਮੀਨ ਸਾਡੀ ਸੀਗੀ 13-14 ਏਕੜ ਜ਼ਮੀਨ ਸੀ ਉੱਥੇ। ਅੱਛਾ ਜੀ। ਉਹ ਆਤੇ ਸੀਗੀ ਤੇ ਬਾਕੀ ਅਸੀਂ ਜ਼ਮੀਂਦਾਰਾਂ ਨਹੀਂ ਸੀ ਕਰਦੇ ਉੱਧਰ। 2 ਤਾਏ ਤੇ ਬਹਾਵਲਪੁਰ ਆਬਾਦ ਹੋ ਗਿਆ ਜੀ। ਪਹਿਲੇ ਸਨ 35 ਏਕੜ ਦੇ ਮਰਬੇ ਲਏ ਸੀ ਇੱਥੇ ਉਹਨਾਂ ਨੇ, ਇਹ ਇੱਥੇ ਰਹਿੰਦੇ ਸੀਗੇ। ਆਪਾਂ ਪਹਿਲੇ ਹਿੰਦੁਸਤਾਨ ਦੇ ਜਿਹਨੂੰ ਤੁਸੀਂ ਆਪਾਂ ਦੇਸ਼ ਕਹਿੰਦੇ ਆ ਉਹਦੀ ਗੱਲ ਕਰਨੀ ਆ ਤੇ ਆਪਣੇ ਦੇਸ਼ ਦੀ ਜਿਹੜਾ ਆਪਣਾ ਪਿੰਡ ਸੀਗਾ ਬਘਿਆੜੀ, ਉਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀਗੇ? ਆਲੇ ਦੁਆਲੇ ਸੀਗਾ ਇਹ ਗੜੀ, ਅੱਛਾ, ਜੌੜਾ, ਰਾਸਗੋ, ਰਾਸਗੂਆਂ ਨੂੰ ਕਹਿੰਦੇ ਸੀਗੇ। ਅੱਛਾ ਜੀ। ਇਹ ਇੱਕ ਭੱਟੀਆਂ ਸੀ। ਅੱਛਾ ਜੀ। ਇਹ ਢੱਡਾ ਸਨੌਲਾ ਸੀਗਾ। ਇਹ ਖਰਲਾ ਸੀ। ਇੱਦਾਂ ਦੇ ਪਿੰਡ ਸੀਗੇ ਲਾਗੇ ਲਾਗੇ ਦੁਆਲੇ। ਘੋੜੇਵਾਹ ਵੀ ਪਿੰਡ ਲਾਗੇ ਸੀ? ਹਾਂ ਜੀ, ਘੋੜੇਵਾਹ ਸੀਗਾ। ਅੱਛਾ ਬਾਬਾ ਜੀ, ਆਪਣੀ ਕਿਹੜੀ ਬਰਾਦਰੀ ਆ? ਰਾਜਪੂਤ। ਰਾਜਪੂਤ? ਹਾਂ ਜੀ। ਘੋੜੇਵਾਹ ਰਾਜਪੂਤ ਆ? ਨਹੀਂ, ਹਾਂਜੀ। ਅਸੀਂ ਹੈਗੇ ਆ ਬਰਿਆਰ ਰਾਜਪੂਤ। ਬਰਿਆਰ। ਸਾਡਾ ਪਿੰਡ ਸਾਰਾ ਸੀ ਨਾਰੂਆਂ ਦਾ। ਅੱਛਾ। ਅਸੀਂ ਕਿਤੇ ਪਿਛਲੇ ਨਾਨਕੀ ਢੇਰੀ ਤੇ ਬਰਿਆਹਾਂ ਪਿੰਡ ਸੀ, ਉੱਥੋਂ ਆਏ ਆ। ਅੱਛਾ ਜੀ। ਉਹ ਇੱਥੇ ਰਹਿੰਦੇ ਸੀ ਨਾਨਕੀ ਢੇਰੀ ਦੇ। ਜੀ ਜੀ। ਤੇ ਇੱਥੇ ਸਾਡਾ ਫਿਰ ਉਸ ਪਿੰਡ ਦੇ ਨਾਲ ਸਾਡਾ ਕੱਲਿਆਂ ਦਾ ਬਰਿਆਹ ਸੀ। ਜੋ ਜ਼ਾਤ ਸਾਡੀ। ਆਪਣੇ ਪਿੰਡ ਵਿੱਚ ਸਿੱਖ ਜਾਂ ਹਿੰਦੂ ਵੀ ਰਹਿੰਦੇ ਸੀ? ਨਹੀਂ, ਕੋਈ ਨਹੀਂ ਜੀ। ਸਾਰਾ ਪਿੰਡ ਮੁਸਲਮਾਨਾਂ? ਸਾਰਾ ਮੁਸਲਮਾਨਾਂ ਦਾ ਸੀ। ਜਿਹੜੇ ਸਕੂਲਾਂ ਵਿੱਚ ਆਪਾਂ ਪੜ੍ਹੇ ਸੀਗੇ ਉਹਨਾਂ ਸਕੂਲਾਂ ਵਿੱਚ ਮਾਸਟਰਾਂ ਦੇ ਨਾਂ ਯਾਦ ਆ? ਆਪਣੇ ਕਲਾਸ ਫੈਲੋਆਂ ਦੇ ਨਾਂ ਯਾਦ ਆ? ਨਹੀਂ, ਸਕੂਲ ਦਾ ਪਤਾ। ਮਾਸਟਰ ਸੀ ਇੱਕ ਘੋੜੇਵਾਲ ਦਾ ਸੀਗਾ, ਉਹਦਾ ਨਾਂ ਸੀ ਤੁਫੈਲ। ਅੱਛਾ। ਉਹਦਾ ਪਤਾ ਮੈਨੂੰ। ਮੈਂ ਪੜ੍ਹਦਾ ਸੀ ਜੌੜੇ। ਅੱਛਾ। ਜੌੜਾ ਪਿੰਡ ਸੀ ਸਿੱਖਾਂ ਦਾ, ਨਾਲ ਜੀ 2 ਮਰਬੇ ਦੇ। ਤੇ ਉੱਥੇ ਪੜ੍ਹਿਆ ਮੈਂ ਪ੍ਰਾਇਮਰੀ। ਅੱਛਾ ਜੀ। ਫਿਰ ਮੈਂ ਚਲਾ ਗਿਆ ਘੋੜੇਵਾਹ, ਇੱਕ ਪਿੰਡ ਸੀਗਾ ਘੋੜੇਵਾਹ ਸੀਗਾ ਆ ਜਿੱਥੇ ਦੇ ਖੁਸ਼ਪੁਰ ਦੇ ਅਸਾਈ ਨਹੀਂ ਸੀ ਬੈਠੇ ਸਮੁੰਦਰੀ ਰੋਡ ਤੇ। ਰਾਜਪੂਤ ਹੀ ਇਹ ਵੀ। ਅੱਛਾ, ਇਹ ਵੀ ਰਾਜਪੂਤ ਆ? ਇਹ ਰਾਜਪੂਤ ਮੁਸਲਮ ਤੋਂ ਅਸਾਈ ਹੋਏ ਹੈ। ਅੱਛਾ, ਮੁਸਲਮਾਨਾਂ ਤੋਂ ਅਸਾਈ ਹੋਏ। ਬੜੀ ਵੱਡੀ ਗੱਲ ਤੁਸੀਂ ਦੱਸੀ ਹੈ। ਹਾਂ, ਇਹ ਮੁਸਲਮਾਨਾਂ ਤੋਂ ਅਸਾਈ ਹੋਏ। ਕਿ ਇਹਨਾਂ ਦਾ ਵਜ਼ੀਰ ਮਰਿਆ ਵੀ ਸੀ ਨਾ ਕੁਝ 5-4 ਸਾਲ ਹੋ ਗਏ। ਹਾਂਜੀ। ਇਹ ਕਦੋਂ ਕੁ ਮੁਸਲਮਾਨਾਂ ਤੋਂ ਅਸਾਈ ਹੋਏ ਆ? ਇਹ ਸਨ 40 39 38 39 40 ਇੱਥੇ ਕਿਤੇ ਹੋਏ। ਹਾਂ, 1938 40 ਉਦੋਂ ਹੋਏ ਸੀਗੇ। ਇਹ ਜੈਲਦਾਰ ਸੀਗੇ ਪਿੱਛੇ। ਜੈਲਦਾਰ ਪਿੰਡ ਹੀ ਸਾਈਆਂ ਤੋਂ ਮੁਸਲਮਾਨ? ਨਹੀਂ,
ਚੰਦ ਘਰ ਇਹਨਾਂ ਦੇ ਹੋਏ ਸੀਗੇ, ਬਾਕੀ ਨਹੀਂ ਹੋਏ। ਮੁਸਲਮਾਨਾਂ ਤੋਂ ਸਾਈ ਹੋਏ ਸੀ? ਹਾਂ, ਰਾਜਪੂਤਾਂ ਤੋਂ। ਠੀਕ ਆ। ਕੁਛ ਇਹ ਆ ਕੇ ਇੱਥੇ ਬਹਿ ਗਏ। ਅੱਛਾ, ਇੱਥੇ ਜ਼ਮੀਨਾਂ ਦੇਤੀਆਂ। ਜ਼ਿਮੀਂਦਾਰ ਸਾਈ ਆ, ਮਤਲਬ ਇਹਨਾਂ ਦੀਆਂ ਜ਼ਮੀਨਾਂ ਆ। ਹਾਂ, ਜ਼ਮੀਨਾਂ ਖੁਸ਼ਪੁਰ ਪਿੰਡ ਦਾ ਨਾਂ ਆ। ਹਾਂਜੀ ਹਾਂਜੀ ਹਾਂਜੀ। ਅੱਛਾ ਬਾਬਾ ਜੀ, ਤੁਸੀਂ ਇਹ ਦੱਸੋ ਵੀ ਜਦੋਂ 47 ਦੀ ਵੰਡ ਪਈ ਆ, ਹਾਂ, ਤੇ ਉਦੋਂ ਉਸ ਤੋਂ ਪਹਿਲੇ ਜਿਹੜਾ ਆਪਣਾ ਵਸੇਬ ਉੱਥੇ ਪਿੰਡ ਵਿੱਚ ਕਿਦਾਂ ਦਾ ਸੀਗਾ? ਰਹਿਣਾ ਸਹਿਣਾ ਹਾਂਜੀ, ਰਹਿਣ ਸਹਿਣ। ਹਾਂਜੀ ਸਾਡਾ ਬਾਰੇ ਟੀਚਰ ਸੀ, ਤੇ ਅਸੀਂ ਘਰੇ ਬੱਚੇ ਸੀਗੇ ਨਿੱਕੇ ਛੋਟੇ ਛੋਟੇ। ਮੇਰੇ ਤੋਂ ਇੱਕ ਭੈਣ ਵੱਡੀ ਸੀ, ਇੱਕ ਉਹ ਤੋਂ ਭਰਾ ਵੱਡਾ ਸੀਗਾ ਜੀ, ਉਹ ਵੀ 5-7 ਸਾਲ ਦੇ ਫਰਕ ਸੀਗਾ। ਤੇ ਬਾਕੀ ਕੰਮ ਸ਼ਾਮ ਅਸੀਂ ਕੋਈ ਨਹੀਂ ਸੀ ਕਰਦੇ। ਮੈਂ ਪੜ੍ਹਦਾ ਸੀਗਾ। ਉਹ ਜਿਹੜਾ ਵੱਡਾ ਭਰਾ ਆ ਉਹ 17-18 ਸਾਲ ਦਾ ਜਦੋਂ ਉਜੜੇ ਆ, ਤੇ ਉਹ ਪੜ੍ਹ ਕੇ ਤੇ ਉਹ ਨਾਲ ਲੋਕ ਮੱਝਾਂ ਰੱਖਦੇ ਹੁੰਦੇ ਸੀਗੇ। ਉਹਨਾਂ ਨੂੰ ਪੱਟੇ ਪੁੱਟੇ ਪਾਉਂਦਾ ਸੀਗਾ। ਤੇ ਭੈਣ ਅਜੇ ਛੋਟੀ ਸੀਗੀ। ਅੱਛਾ। ਤੇ ਬਾਹਰ ਪੜ੍ਹਾਉਂਦਾ ਸੀਗਾ। ਜਦੋਂ 47 ਦੀ ਵੰਡ ਹੋਈ, ਆਪਾਂ ਉੱਥੋਂ ਉੱਜੜ ਕੇ ਆਏ ਆ, ਉਹ ਵਾਕਿਆ ਸਾਨੂੰ ਦੱਸੋ, ਕਿਸ ਤਰ੍ਹਾਂ ਤੁਸੀਂ ਉੱਥੋਂ ਉੱਠ ਕੇ ਆਏ? ਉਦੋਂ ਜਿਸ ਵੇਲੇ ਸਾਡੇ ਪਿੰਡ ਹਮਲਾ ਹੋਇਆ ਨਾ, ਬੈਠੇ ਰਹੇ, ਹਮਲਾ ਹੋਇਆ ਕੋਈ 10-11 ਵਜੇ ਹਮਲਾ ਕੀਤਾ ਉਹਨਾਂ ਨੇ ਜੀ। ਇੱਕ 10 ਦੀ ਨਿਸਬਤ ਸੀ, ਇੱਕ ਸਾਡਾ ਜਵਾਨ, ਤੇ ਉਹਨਾਂ ਦੇ 10-12 ਜਵਾਨ ਮੁਕਾਬਲਾ ਹੋਇਆ ਸੀਗਾ। ਅੱਛਾ, ਡੰਡੇ ਸੋਟੇ ਨਾਲ ਲੜਦੇ? ਨਹੀਂ, 26 ਤਲਵਾਰਾਂ ਸੀਗੀਆਂ। ਅੱਛਾ, 26 ਤਲਵਾਰਾਂ। ਬਾਕੀ ਬੰਦੂਕ ਦਾ ਕੋਈ ਨਹੀਂ ਸੀ। ਉਹਨਾਂ ਦੀ ਇੱਕ ਪੁਲਿਸ ਆਈ ਆ, ਪੁਲਿਸ ਕੇ ਫੌਜ ਸੀਗੀ। ਉਹਨਾਂ ਨੇ ਫਿਰ ਵਿੱਚ ਸਾਡੇ ਸੀਗੇ ਬੰਦੇ, ਉਹ ਗੋਲੀਆਂ ਮਾਰੀਆਂ ਜੀ। ਉਹਨਾਂ ਦੇ ਚੰਦ ਬੰਦੇ ਫਿਰ ਉੱਥੇ ਸ਼ਹੀਦ ਹੋਏ, ਆਪਣੇ ਮੁੰਡੇ ਜਿਹੜੇ ਸੀਗੇ ਉਹ ਲੜਦੇ ਰਹੇ ਉੱਥੇ ਉਹਨਾਂ ਦੇ ਨਾਲ। ਉਹ ਆਬਰੋ ਮਤਲਬ ਬਹੁਤੇ ਜ਼ਿਆਦਾ ਸੀਗੇ। ਇਹ ਕੁਝ ਸ਼ਹੀਦ ਹੋ ਗਏ, ਕੁਝ ਇਹਨਾਂ ਨੇ ਮਾਰੇ ਹੋਣਗੇ। ਤੇ ਮੁੜ ਕੇ ਫਿਰ ਜਿਹੜੇ ਸੀਗਾ ਕੋਈ ਚੰਦ ਬੰਦੇ ਉਹ ਪਿੱਛੇ ਨੱਠ ਕੇ ਤੇ ਪਿੰਡ ਹੀ ਆਪਣੇ ਉਹ ਚੜ੍ਹਾਈ ਕਰਦੀ ਪਿੰਡ ਦੇ ਵਿੱਚ ਵੀ। ਫੇਰ ਨਹੀਂ ਪਤਾ, ਮੇਰੇ ਵੀ ਸਿਰ 'ਚ ਸੱਟ ਲੱਗੀ ਹੈ। ਅੱਛਾ, ਤੁਹਾਡੇ ਵੀ ਲੱਗਾ ਜ਼ਖਮ? ਮੇਰੇ ਬੜਾ ਵੱਡਾ ਇੱਥੇ ਜ਼ਖਮ। ਓਹੋ, ਅੱਛਾ। ਇਹ ਮੇਰੇ ਇੱਟ ਲੱਗੀ ਹੈ, ਇੱਟਾਂ ਮਾਰਦੇ ਇੱਕ ਦੂਸਰੇ। ਅੱਛਾ, ਇੱਟ ਵੱਜੀ ਤੁਹਾਡੀ? ਇੱਟ ਵੱਜੀ ਆ। ਫਿਰ ਮੈਂ ਤਾਂ ਬੇਹੋਸ਼ ਹੋ ਕੇ ਡਿੱਗ ਪਿਆ। ਉਹ ਇੱਕ ਬੰਦੇ ਨੇ ਚੁੱਕ ਕੇ ਮੈਨੂੰ ਅੰਦਰ ਸੁੱਟ ਦਿੱਤਾ। ਅੱਛਾ। ਮੈਂ ਉੱਥੇ ਕੋਈ 12-14 ਘੰਟੇ ਬੇਹੋਸ਼ ਵੀ ਆ ਰਿਹਾ। ਦਿਮਾਗ 'ਚ ਲੱਗ ਗਈ ਨਾ ਸੱਟ ਆਪਣੇ? ਹਾਂਜੀ, ਦਿਮਾਗ ਤੋਂ ਪਿੱਛੇ ਲੱਗੀ ਹੈ ਜਿਹੜੇ ਪਾਸੇ। ਦਿਮਾਗ ਤੇ ਲੱਗਦੀ ਤੇ ਫੇਰ ਨਹੀਂ ਬਚਣਾ ਸੀਗਾ। ਇੱਥੇ ਪਿੱਛੇ ਵੱਜ ਗਈ? ਇੱਥੇ ਵੱਜੀ ਹੈ। ਇਹਦੇ ਮੇਰੀ ਨਿਗਾਹ ਥੋੜ੍ਹੀ ਜਿਹੀ ਲੋਕ ਘਟ ਗਈ ਆ, ਹੁਣ ਘਟੀ ਹੈ। ਤੇ ਬਾਕੀ ਯਾਦਦਾਸ਼ਤ ਵੀ ਥੋੜ੍ਹੀ ਜਿਹੀ ਫਰਕ ਪਿਆ। ਅੱਛਾ ਬਾਬਾ ਜੀ, ਤੁਸੀਂ ਕਿੰਨੇ ਆਪਣੇ ਫੈਮਿਲੀ ਦੇ ਮੈਂਬਰ ਸੀਗੇ? ਅਸੀਂ ਇੱਕ ਮਾਂ ਬਾਪ ਸੀਗੇ। ਅੱਛਾ ਜੀ। ਇਹ 5 ਭਾਈ ਸੀ ਉਧਰ। ਇਹ 2 ਭੈਣਾਂ ਸੀਗੀਆਂ। ਅੱਛਾ ਜੀ। ਇੱਕ ਉਹ ਭੈਣ ਤੇ ਇੱਕ ਸਾਡੇ ਕੋਲ ਇੱਧਰ ਆ ਗਈ ਹੈ। ਠੀਕ ਹੈ ਜੀ। ਤੇ 2 ਭਰਾ ਉਹਦੇ ਸ਼ਹੀਦ ਹੋ ਗਏ। 3 ਜਣੇ ਅਸੀਂ ਆ ਗਏ ਇੱਧਰ। 2 ਭਰਾ ਤੁਹਾਡੇ ਉੱਥੇ ਸ਼ਹੀਦ ਹੋ ਗਏ? ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਏ? ਅੱਖਾਂ ਦੇ ਸਾਹਮਣੇ ਤਾਂ ਨਹੀਂ ਹੋਏ। ਤੇ ਹੁਣ ਉਹਨੇ ਉਹ ਮੁੰਡੇ ਨੂੰ ਦੇਖਿਆ ਨਿੱਕੇ ਜਿਹੇ ਨੂੰ। ਮੈਂ ਤਾਂ ਚਲੋ ਡਿੱਗ ਪਿਆ ਉੱਥੇ। ਮੇਰਾ ਤੇਰਾ ਕੋਈ ਨਹੀਂ ਪਤਾ ਲੱਗਦਾ, ਦੁਨੀਆ ਨੂੰ ਆਪਣੀ ਪੈ ਗਈ ਸੀਗੀ। ਚੱਲਦੀਆਂ ਸੀ ਆਪਣੀ ਕੋਈ ਪਤਾ ਨਹੀਂ। ਅੰਨੇ ਹੋਏ ਫਿਰਦੇ ਸੀ ਲੋਕੀ। ਜਿਹੜੇ ਕੋਈ ਅੰਦਰਾਂ 'ਚ ਵੜ ਗਏ ਆ, ਕੁੰਡੀਆਂ ਕੰਡੀਆਂ ਲਾ ਲਈਆਂ, ਉਹ ਫਿਰ ਬਚ ਗਏ। ਬਾਕੀ ਸਭ ਸਾਡਾ ਪਿੰਡ 3 ਹਿੱਸੇ ਸ਼ਹੀਦ ਹੋ ਗਿਆ ਸੀਗਾ। ਇੱਕ ਹਿੱਸਾ ਰਹਿ ਗਿਆ ਸੀਗਾ। ਸ਼ਹੀਦ ਹਮਲਾਵਰਾਂ ਨੇ ਕਰਤਾ, ਫਿਰ ਬਾਹਰੋਂ ਆ ਗਏ? ਹਾਂ, ਬਾਹਰੋਂ ਕੀਤਾ। ਕੋਈ 10-15 ਪਿੰਡ ਪੈ ਗਏ। ਮੁਸਲਮਾਨਾਂ ਨੇ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ। ਲਾਗਲੇ ਪਿੰਡਾਂ ਦੇ ਉਹਨਾਂ ਵਿਚਾਰਿਆਂ ਨੇ ਕੀ ਮਦਦ ਕਰਨੀ? ਨਹੀਂ, ਜਿਹੜੇ ਪਿੰਡ ਦੇ ਸੀਗੇ ਲਾਗਲੇ ਪਿੰਡਾਂ ਦੇ ਕੋਈ ਨਹੀਂ ਆਇਆ। ਚਲੋ ਕੋਈ ਮਦਦ ਕਰਦੇ ਤਾਂ ਪਿੱਛੇ ਹੁੰਦਾ ਸੀਗਾ, ਨਹੀਂ ਕੀਤੀ। ਦੇਖ ਲਓ ਕਿੱਦਾਂ ਇੱਕ ਜਗ੍ਹਾ ਰਹਿਣ ਵਾਲੇ ਇੱਕ ਦੂਸਰੇ ਦੇ ਦੁਸ਼ਮਣ ਬਣ ਗਏ। ਪੰਜਾਬੀ ਨੇ ਪੰਜਾਬੀਆਂ ਨੂੰ ਮਾਰਿਆ। ਦੇਖ ਲਓ ਕਿ ਕੈਸਾ ਹੋਇਆ। ਬਹੁਤ ਭੈੜਾ ਹਮਲਾ ਹੋਇਆ। ਫਿਰ ਮੇਰਾ ਵਾਰੇ ਦੇ 2 ਦਫਾ ਇੰਡੀਆ ਫਿਰਿਆ ਆ ਪਾਕਿਸਤਾਨ ਬਣਨ ਤੋਂ ਬਾਅਦ। ਸਨ 47 ਆਏ ਨਾ, 49-50 'ਚ ਗਏ ਆ। 2 ਵਾਰੀ ਗਏ ਆ। ਇਹ ਉਰਮਰ ਟਾਂਡੇ ਗਏ ਆ। ਉਹ ਸਾਡਾ ਥਾਣਾ ਸੀ। ਅੱਛਾ। ਉੱਥੋਂ ਲੈ 2 ਪੁਲਿਸ ਵਾਲੇ ਬੰਦੇ ਉਹਨੇ ਦੇ ਦਿੱਤੇ। ਉਹਨੇ ਤਾਬਨ ਠੀਕ ਕੀਤਾ, ਮਾੜਾ ਨਹੀਂ ਕੀਤਾ ਸੀਗਾ। ਉਹ ਫਿਰ ਰਾਤ ਨੂੰ 12 ਵਜੇ ਹਮਲਾ ਕੀਤਾ। ਇਹ ਸੱਚੋ ਉਹਨਾਂ ਨੇ ਰੇਟ ਕੀਤਾ। ਉੱਥੇ ਨੰਬਰਦਾਰ ਨੂੰ ਉਠਾਇਆ। ਉਹ ਘਰ ਦੇਖਿਆ ਤਾਂ ਉੱਥੇ ਤਾਲੇ ਲੱਗੇ ਸੀਗੇ। ਫਿਰ ਵਾਪਸ ਆ ਗਏ।
ਅੱਛਾ ਇਹ ਦੱਸੋ ਵੀ ਜਦੋਂ ਤੁਸੀਂ ਆਪਾਂ ਉੱਥੋਂ ਨਿਕਲੇ ਆ, ਹਾਂ ਇੱਕ ਤੁਹਾਡੀ ਭੈਣ ਜਿਹੜੀ ਆ ਉੱਥੇ ਤੁਹਾਡੇ ਤੋਂ ਵਿਛੜ ਗਈ ਆ, ਹਾਂ ਉਹ ਪਤਾ ਕਿੱਦਾਂ ਵਿਛੜੀ ਆ? ਨਹੀਂ ਉਹਦਾ ਨਹੀਂ ਨਾ ਪਤਾ ਲੱਗਦਾ ਕਿ ਕਿਵੇਂ ਵਿਛੜੀ ਹੈ। ਅੱਛਾ ਮੈਂ ਦੱਸਿਆ ਵੀ ਆਪਾਂ ਆਪਣੀ ਪਈ ਸੀਗੀ ਜਿਹੜੇ ਕੋਈ ਮੁਸਲਮਾਨ ਲੜਕੀ ਲੱਭਦੀ ਸੀ ਉਹ ਲਈ ਜਾਂਦੇ ਸੀ। ਕਈ ਜਿਹੜੀਆਂ ਲੜਕੀਆਂ ਸੀਗੀਆਂ ਉਹ ਦਲੇਰ ਸੀਗੀਆਂ, ਉਹਨਾਂ ਨੇ ਜਾਨਾਂ ਦੇ ਦਿੱਤੀਆਂ ਉੱਥੇ ਵੀ ਆਪਣੀ ਇੱਜ਼ਤ ਬਚਾ ਲਈ। ਕਈ ਜਿਹੜੀ ਡਰਦੀਆਂ ਸੀਗੀਆਂ ਉਹ ਲੈ ਪਿੰਡ ਰੋਕ ਲਿਆ ਸਾਰਾ। ਤੁਹਾਡਾ ਪਿੰਡ ਘੇਰ ਲਿਆ? ਹਾਂ, ਬਾਹਰ ਨਹੀਂ ਨਿਕਲਣ ਦਿੱਤਾ ਕੋਈ ਵੀ। ਅੱਛਾ, ਕਿੰਨੇ ਪਿੰਡਾਂ ਦੇ ਸਿੱਖ ਪਏ ਸਨ? 22 ਪਿੰਡ 22 ਪਿੰਡਾਂ ਦੇ ਪਿੰਡ ਸਿੱਖ। ਬਹੁਤ ਭਾਰਾ ਸੀ। ਅੱਛਾ, 10 ਪਿੰਡਾਂ ਜਿੰਨਾ ਪਿੰਡ ਸੀ ਇੱਕ ਪਿੰਡ। ਉਹਨੂੰ ਘੇਰਾ ਪਾ ਲਿਆ। ਫਿਰ ਫਿਰ ਬਾਹਰ ਨਿਕਲਿਆ ਨਹੀਂ ਕੋਈ ਵੀ, ਸਭ ਪਿੱਛੇ। ਅੱਛਾ, ਕੁੜੀਆਂ ਜਿਹੜੀਆਂ ਸੀ ਉਹ ਲੈ ਗਏ ਸਭ ਦਿਨ। ਅੱਛਾ ਕੁੜੀਆਂ ਲੈ ਗਏ ਤੇ ਮਰਦ ਜਿਹੜੇ ਮਾਰ ਦਿੱਤੇ? ਹਾਂ, ਕਿੰਨੇ ਕੁ ਕਤਲ ਹੋਏ ਤੁਹਾਡੇ ਪਿੰਡ? ਕਿੰਨੇ ਕੁ ਮਾਰੇ ਗਏ ਲੋਕ? ਸਭ ਮਾਰ ਸੱਟੇ। ਅੱਛਾ ਜੀ, ਢੇਰ ਲੱਗੇ ਫਿਰ। ਢੇਰ ਲਾਤੇ। ਅੱਛਾ ਜੀ, ਤੁਹਾਡੇ ਸਾਹਮਣੇ ਕਤਲ ਹੋਇਆ ਕੋਈ? ਆਹੋ ਜੇ ਢੇਰ ਲੱਗੇ ਜਿਹਦੇ ਸੀ। ਜਿਹਨੂੰ ਤੁਸੀਂ ਜਾਣਦੇ ਸੀ, ਨਾਂ ਦਾ ਪਤਾ ਸੀ ਵੀ ਆਹ ਫਲਾਣਾ? ਜਿਹਦਾ ਤੁਸੀਂ ਜਾਣਦੇ ਸੋ ਨਾਂ ਉਹਦਾ ਸੀ? ਕਿਹੜੇ ਕਿਹੜੇ ਕਤਲ ਹੋਏ ਸਨ? ਕੀ ਪਤਾ ਹੁਣ ਉੱਥੇ ਢੇਰ ਲੱਗੇ ਸੀ ਉੱਥੇ। ਅੱਛਾ, ਇੱਕ ਦੁਨੀਆ ਸੀ। ਤੁਹਾਡਾ ਹੁਣ ਉਹਨਾਂ ਨਾਲ ਰਾਬਤਾ ਆ, ਜਿੱਥੇ ਤੁਹਾਡੀ ਭੈਣ ਜਿਹੜੀ ਵਿਛੜ ਕੇ ਤੁਹਾਡੇ ਨਾਲੋਂ ਰਹਿ ਗਈ ਸੀ, ਹੁਣ ਉਹਨਾਂ ਦੀ ਔਲਾਦ ਦਾ ਵੀ ਤੁਹਾਡੇ ਨਾਲ ਰਾਬਤਾ ਆ? ਹਾਂ ਹੁਣ ਹੋਇਆ। ਉਹ ਹੋਇਆ ਨਾ? ਹਾਂ। ਉਹ ਕੀ ਦੱਸਦੇ ਵੀ ਭੈਣ ਤੁਹਾਡੀ ਕਿਦਾਂ ਦੱਸਦੀ ਵੀ ਮੈਂ ਕਿਦਾਂ ਵਿਛੜ ਗਈ ਸੀ ਤੁਹਾਡੇ ਤੋਂ, ਮੈਨੂੰ ਕਿਹਨੇ ਫੜ ਲਿਆ ਸੀਗਾ? ਨਹੀਂ ਉਹ ਮੈਨੂੰ ਪੁੱਛਦੀ ਆ, ਉਹਨੇ ਕੋਈ ਕਹਿੰਦਾ ਉਹ ਸਿੱਖ ਸੀਗਾ ਇੱਕ ਦੋ ਉਹ ਲੈ ਗਿਆ ਮੈਨੂੰ ਗੜੀ ਇੱਕ ਪਿੰਡ, ਅੱਛਾ ਉੱਥੇ ਰੱਖੀ ਹੈ। ਅੱਛਾ, ਉੱਥੋਂ ਫਿਰ ਉਹ ਆ ਜਿਹੜਾ ਪਿੰਡ ਜਿੱਥੇ ਉਹ ਰਹਿੰਦੀ ਹੈ 20 ਮੀਲ ਉੱਥੋਂ ਹਟਵਾ। ਤੁਹਾਡੇ ਪਿੰਡ ਤੋਂ? ਹਾਂ ਬਘਿਆੜੀ ਤੋਂ। ਉੱਥੋਂ ਫਿਰ ਇਹ ਕੋਈ ਪਹਾੜੀ ਇਲਾਕੇ ਜਿਹਾ ਪਿੰਡ, ਅੱਛਾ ਜੀ। ਪਹਾੜ ਦੀ ਦਾਮਨ ਜਿਹਾ ਲੱਗਦਾ, ਹੂੰ। ਤੇ ਉੱਥੇ ਲੈ ਗਿਆ ਫਿਰ ਕਹਿੰਦੇ ਉੱਥੇ ਮੇਰੀ ਜ਼ਿੰਦਗੀ ਉੱਥੇ ਗੁਜ਼ਾਰੀ ਹੈ ਮੈਂ ਹੁਣ। ਅੱਛਾ, ਉੱਥੇ ਰਹਿੰਦੀ ਹਾਂ ਹੁਣ ਮੈਂ। ਠੀਕ ਆ। ਕਿੰਨੇ ਬੱਚੇ ਹੁਣ ਉਹਦੇ? ਉਹਦੇ ਬੱਚੇ 3 ਬੱਚੇ ਆ, 2 ਬੱਚੀਆਂ। 5 ਬੱਚੇ ਆ। ਇੱਕ ਦਾ 70-71 ਸਾਲ ਦੀ ਉਮਰ ਆ, ਬਾਕੀ ਕਾਫੀ ਉਮਰ ਦੇ ਆ, 60 ਸਾਲ ਦੇ ਉੱਤੇ ਹੀ ਆ ਉਹ। ਆਪਣਾ ਰਾਬਤਾ ਕਿੱਦਾਂ ਹੋਇਆ ਉਹਨਾਂ ਨਾਲ? ਰਾਬਤਾ ਮੇਰਾ ਇੱਕ ਭਤੀਜਾ ਹੈਗਾ ਇੰਡੀਆ 'ਚ, ਇਹ ਸੱਚ ਇਹ ਸਊਦੀਆ 'ਚ। ਸਾਰੇ ਸਊਦੀਆ 'ਚ 3-4 ਭਤੀਜੇ ਜਿਹੜੇ ਆ। ਉਹਦੇ ਨਾਲ ਕੁਦਰਤੀ ਮੇਲ ਪੈ ਗਿਆ। ਸਾਡੇ ਜੌੜਾ ਪਿੰਡ ਜਿਹੜਾ, ਜੌੜਾ ਪਿੰਡ ਸਾਡੇ ਤੋਂ 2 ਮਰਬੇ 'ਤੇ ਆ। ਅੱਛਾ, ਉਹ 2 ਮੁੰਡੇ ਉੱਥੇ ਸਊਦੀਆ 'ਚ ਦਿਹਾੜੀ ਕੰਮ ਕਰਦੇ ਆ। ਉਹ ਬਘਿਆੜੀ ਭੂੜੀ ਦਾ ਨਾਂ ਲੈਂਦਾ ਰਿਹਾ ਨਾ ਕਿਤੇ, ਉਹਨਾਂ ਨੂੰ ਪਤਾ ਲੱਗ ਗਿਆ, ਉਹ ਫਿਰ ਮਿਲ ਗਏ, ਫਿਰ ਰਾਬਤਾ ਹੋ ਗਿਆ। ਅਤੇ ਉਹ ਮੁੰਡੇ 2 ਸੀਗੇ, ਇਹ ਪਿਛਲੇ ਸਾਲ ਵੀ ਇਹਨੇ ਭੇਜੇ ਸੀਗੇ ਵੀ ਜਾ ਕੇ ਪਤਾ ਕਰੋ। ਉਹ ਉਹਨਾਂ ਨੇ ਲੱਭੇ ਪਿੰਡਾਂ ਦੇ ਲਾਗੇ ਫਿਰਦੇ ਰਹੇ, ਉਹਨਾਂ ਨੂੰ ਕਿਸੇ ਨਹੀਂ ਪਤਾ ਲੱਗਿਆ। ਹੁਣ ਫਿਰ ਉਹਨੇ ਭੇਜੇ ਆ। ਅੱਛਾ ਜੀ। ਹੁਣ ਭੇਜੇ ਤੇ ਹੁਣ ਪਹਿਲੀ ਵਾਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਪਿੰਡ ਆ। ਉਹ ਪਿੰਡ ਦਾ ਨਾਂ ਨਹੀਂ ਮੈਨੂੰ ਪਤਾ ਕਿਹੜਾ। ਅੱਛਾ, ਹਾਂ ਇਹ ਦਸੂਹੇ ਤੋਂ 10 ਕਿਲੋਮੀਟਰ ਹੈ ਕਹਿੰਦੇ। ਦਸੂਹੇ ਤੋਂ? ਦਸੂਹੇ ਤੋਂ। ਹਾਂ ਜੀ। ਆਪਣੀ ਭੈਣ ਦਾ ਨਾਂ ਕੀ ਸੀ ਜਦੋਂ ਤੁਹਾਡੇ ਕੋਲ ਹੁੰਦੀ ਸੀ? ਅਸੀਂ ਅਮਤਲ ਹਫੀਜ਼, ਫੀਜਾਂ ਕਰਕੇ ਕਹਿੰਦੇ ਸੀਗੇ। ਅੱਛਾ, ਫੀਜਾਂ ਕਰਕੇ। ਹਾਂਜੀ ਹਾਂਜੀ, ਨਾਂ ਉਹਦਾ ਅਸੀਂ ਅਮਤਲ ਹਫੀਜ਼ ਸੀ। ਅਮਤਲ ਹਫੀਜ਼। ਹਾਂਜੀ ਹਾਂਜੀ। ਠੀਕ ਆ। ਹੁਣ ਉਹਦਾ ਨਾਂ ਕੀ ਆ? ਹੁਣ ਉਹਦਾ ਪਤਾ ਨਹੀਂ, ਹਿੰਦੂਆਂ ਦਾ ਕੋਈ ਨਾਂ ਕੋਈ ਰੱਖਿਆ, ਕੋਈ ਹੋਰ ਹੀ ਕੋਈ ਨਾਂ ਆ। ਅਮਰ ਕੌਰ ਦੱਸਦੇ? ਅਮਰ ਕੋਈ ਇੱਦਾਂ ਦਾ ਨਾਂ ਆਇਆ, ਮੈਨੂੰ ਨਹੀਂ ਪਤਾ ਕੋਈ ਨਾਂ। ਅਮਤਲ ਤੋਂ ਅਮਰ ਕਰ ਦਿੱਤਾ। ਅਮਰ ਕੋਟ ਰੱਖਿਆ ਮੇਰੇ, ਅਮਰ ਕੌਰ। ਮਾਤਾ ਜੀ ਕੀ ਨਾਂ ਹੈ ਆਪਣਾ? ਮੇਰਾ ਨਾਂ ਇੱਥੇ ਦਾ ਆਹੋ, ਅਮਰਕੌਰ। ਤੇ ਪਹਿਲਾਂ ਨਾਂ ਕੀ ਹੁੰਦਾ ਸੀ? ਨਾਂ ਪੁਰਾਣਾ ਕੀ ਸੀ? ਅੰਤਰਫੀਜਾਂ। ਕਿਹੜਾ? ਅੰਤਰਫੀਜਾਂ। ਅੰਤਰਫੀਜਾਂ? ਹਾਂ, ਫੀਜਾਂ। ਫਿੱਜਾਂ ਠੀਕ। ਹਾਂ, ਫੀਜਾਂ। ਅਮਰ ਕੌਰ ਇੱਦਾਂ ਦੇ ਅੱਛਾ, ਹੁਣ ਨਾਂ। ਲੇਟਾ ਪਿੰਡ ਵਿੱਚ ਰਹਿੰਦੇ ਆ? ਰੇਤਾ ਪਿੰਡ ਹੈ ਹਾਂ, ਕੋਈ? ਲੇਟਾ ਪਿੰਡ ਵਿੱਚ ਰਹਿੰਦੇ। ਅੱਛਾ। ਠੀਕ ਆ। ਬਾਬਾ ਜੀ ਜਦੋਂ ਤੁਹਾਨੂੰ ਪਹਿਲੀ ਵਾਰੀ ਗੱਲ ਹੋਈ ਆਪਣੀ ਭੈਣ ਨਾਲ 73 ਸਾਲਾਂ ਬਾਅਦ, ਆਹੋ ਕੀ ਜਜ਼ਬਾਤ ਸੀ ਤੁਹਾਡੇ? ਜਜ਼ਬਾਤ ਬਸ ਅੱਖਾਂ 'ਚ ਆਂਸੂ ਆਉਣੇ ਸੀਗੇ। ਉਹ ਆ ਗਏ ਤੇ ਗੱਲਾਂ ਬਾਤਾਂ ਕਰਦੀ ਰਹੀ, ਉਹ ਵੀ ਬਜ਼ਾਰੀ ਕਰ ਉਹ ਪੁੱਛਿਆ ਜੀ ਨਾਂ, ਉਹਨੇ ਪੁੱਛਿਆ, ਉਹਨੇ ਦੱਸਿਆ ਮੇਰਾ ਨਾਂ ਹੈਗਾ ਅਮਤਲ ਹਫੀਜ਼, ਮੇਰੇ ਨਾਂ ਆ। ਅੱਲਾਹੁ ਅਕਬਰ। ਤੇ ਉਹਨੇ ਆਪਣੇ ਦੁਆ ਵੀ ਨਾਂ ਦੱਸਿਆ ਅਮਰਕੋਟ ਜਾਂ ਤਾਂ ਫਿਰ ਉਹਨਾਂ ਨਾਲ ਚਲੋ ਉਹਦੇ ਬਾਅਦ ਵੀ ਫਿਰ ਬਾਪ ਦਾ ਪੁੱਛਿਆ। ਹਾਂ,
ਉਹਨੇ ਦੱਸਿਆ ਇਹ ਬਰਖੁਰਦਾਰ ਹੈਡਮਾਸਟਰ ਇਹਦਾ ਆਗਿਆ ਸੀ। ਬਰਖੁਰਦਾਰ ਹੈਡਮਾਸਟਰ ਸੀਗਾ, ਪੜਾਉਂਦਾ ਹੁੰਦਾ ਸੀਗਾ। ਤੇ ਇਹ ਦੋ ਹੀ ਨਾਂ ਪੁੱਛੇ ਆ। ਅੱਛਾ, ਹਾਂਜੀ। ਮਾਮਿਆਂ ਦੇ ਨਾਂ ਨਹੀਂ ਯਾਦ ਸੀ? ਮਾਮਿਆਂ ਦੇ ਨਾਂ ਉਹਨੇ ਪੁੱਛੇ ਅਸੀਂ। ਹਾਂ। ਮਾਮਿਆਂ ਦੇ ਨਾਂ ਉਹਨੇ ਸਹੀ ਲਏ ਆ। ਨਾਨੀ ਦਾ ਨਾਂ ਲਿਆ, ਨਾਨੀ ਨਾਲ ਮੁਰਾਦਾਂ ਸੀ, ਉਹਨੇ ਉਸੇ ਨੇ ਦੱਸਦੀ ਰਹੀ ਹੈ। ਅੱਛਾ। ਮਾਂ ਦਾ ਨਾਂ ਲਿਆ, ਸਰਦਾਰਾਂ ਸੀ ਨਾਂ, ਉਹ ਵੀ ਦੱਸਿਆ ਉਹਨੇ, ਸਾਰੇ ਨਾਂ ਦੱਸੇ ਆ। ਉਹਨਾਂ ਦੀ ਔਲਾਦ ਨਾਲ ਵੀ ਗੱਲ ਹੋਈ ਜਿਹੜੇ ਤੁਹਾਡੇ ਭਾਣਜੇ ਆ? ਆਹੋ ਲੈ ਆ। ਅੱਛਾ। ਕੋਈ ਆ ਨਾਮਾਂ ਦਾ ਨਹੀਂ ਮੈਨੂੰ ਪਤਾ ਕੀ ਨਾ ਹੈ। ਤਾਂ ਹੌਲੀ ਹੌਲੀ ਹੁਣ ਯਾਦ ਹੋਊਗੇ। ਉਹ ਨਾਂ ਹੀ ਹੋਰ ਤਰ੍ਹਾਂ ਦੇ, ਸਾਨੂੰ ਨਾਂ ਕਿਤੇ ਯਾਦ ਆਉਣੇ ਆ। ਉਹ ਪਤਾ ਲੱਗ ਜਾਣਾ ਸਾਰਿਆਂ ਦਾ ਹੌਲੀ ਹੌਲੀ। ਹੈ ਜੀ। ਹਾਂ। ਉਹ ਠੀਕ ਆ, ਜਜ਼ਬਾਤ 'ਚ ਹੈ, ਬਹੁਤ ਰੋਂਦੇ ਰਹਿੰਦੇ ਵੈਸੇ ਉਹ ਵੀ। ਅੱਛਾ। ਐਵੇਂ ਆਖੀਏ, ਚਾਹਤ ਕਰਦੇ ਆ। ਹੈ ਬਹੁਤ ਜ਼ਿਆਦਾ, ਬਹੁਤ ਹੀ ਜ਼ਿਆਦਾ ਨਾਨਕੇ ਵੀ ਮਿਲ ਚਾਹਤ ਗਏ? ਹਾਂ, ਬਹੁਤ ਹੀ ਜ਼ਿਆਦਾ ਚਾਹਤ ਕਰਦੇ ਆ। ਥੋੜੀ ਜਿਹੀ ਨਹੀਂ ਰੋਂਦੇ ਪਏ ਸੀਗੇ। ਅੱਛਾ। ਕਹਿੰਦੇ ਸੀਗੇ ਵੀ ਸ਼ਾਦੀਆਂ ਹੋਈਆਂ ਤੇ ਲੋਕੀ ਪੁੱਛਦੇ ਸਾਡੇ ਮਾਮੇ ਕਿੱਥੇ ਆ। ਇਹ ਖਾਰੇ ਤੋਂ ਲਾਣਾ ਹੁੰਦਾ। ਹਾਂ, ਰੋਂਦੇ ਬਹੁਤ ਸੀਗੇ ਵੀ। ਚਲੋ ਜੀ, ਉਹਨਾਂ ਦੀ ਹੋਰ ਅਸੀਂ ਹੋਰ ਵਜ੍ਹਾ ਤੇ ਚਲੋ ਫੋਨ ਤਾਂ ਇੱਕੋ ਹੀ ਆ ਜੀ। ਦੇਖੋ ਕੀ ਬਣਦਾ ਹੁਣ। ਅੱਛਾ, ਉਹ ਜਿਹੜੇ ਆਪਣਾ ਉਹਨਾਂ ਨੇ ਇਹ ਨਹੀਂ ਦੱਸਿਆ ਹੈਗਾ ਵੀ ਕਿੱਦਾਂ ਮੈਨੂੰ, ਮਤਲਬ ਇਹਨਾਂ ਨੇ ਖੋਇਆ ਸੀ ਜਾਂ ਕਿੱਦਾਂ ਰੱਖਿਆ ਸੀ, ਇਹ ਨਹੀਂ ਦੱਸਿਆ ਤੁਹਾਨੂੰ? ਕੁੜੀ ਨੂੰ। ਤੁਸੀਂ ਵੀ ਕਿਵੇਂ ਵਿਛੜੇ ਪਰਿਵਾਰ ਤੋਂ? ਏਦਾਂ ਫਿਰ ਨੱਚੇ ਫਿਰਦੇ ਕਿਤੇ ਉਹ ਇਹਦੇ ਵਿਛੜ ਗਏ। ਅੱਛਾ ਜੀ, ਨੱਸ ਗਏ ਤੁਸੀਂ ਇਕੱਲੇ ਨੱਸੇ? ਪਿੰਡ 'ਚ ਵੜ ਗਏ, ਮੁੜ ਕੇ ਬਾਹਰ ਨਿਕਲ। ਆਪਣੇ ਪਿੰਡ 'ਚ ਵੜ ਗਏ? ਅੱਛਾ, ਫਿਰ ਬਸ ਫਿਰ ਏਦਾਂ ਫੜ ਕੇ ਲੈ ਗਿਆ ਸਭ। ਸਾਰੀਆਂ ਕੁੜੀਆਂ ਨੂੰ ਫੜ ਕੇ ਲੈ ਗਏ? ਕੁਛ ਮਾਰ ਵੀ ਦਿੱਤੀਆਂ? ਨਾ ਮਾਰੀਆਂ ਨੇ। ਅੱਛਾ। ਲੈ ਗਿਆ ਸਭ। ਅੱਛਾ, ਤੁਸੀਂ ਕਿੱਥੇ ਗਏ ਫਿਰ? ਕਿਹੜੇ ਪਿੰਡ ਗਏ? ਗੜੀ। ਗੜੀ, ਠੀਕ ਹੈ। ਜਾਣਦੇ ਹੀ ਬੰਦੇ ਲੱਗ ਗਏ ਸੀ, ਉਹ ਗੜੀ ਲੱਗ ਗਈ ਹੈ। ਉਹ ਤੁਹਾਨੂੰ ਪਹਿਲਾਂ ਜਾਣਦੇ ਸਨ? ਹੋਰ ਸਭ ਜਾਣਦੇ, ਗੜੀ ਦੇ ਜੋੜੇ ਦੇ। ਠੀਕ ਹੈ। ਤੇ ਤੁਸੀਂ ਜਿਹੜੇ ਘਰ ਪਨਾਹ ਲਈ, ਜਿੱਥੇ ਰਹੇ ਆ ਕੇ, ਕੀ ਨਾਂ ਸੀ ਜਿਹੜੇ ਤੁਹਾਡੇ ਘਰ ਵਾਲੇ ਬਣੇ? ਕੀ ਨਾਂ ਸੀ ਉਹਨਾਂ ਦਾ? ਚੰਨਣ ਸਿੰਘ। ਚੰਨਣ ਸਿੰਘ। ਉਹ ਤੁਹਾਨੂੰ ਪਹਿਲਾਂ ਜਾਣਦੇ ਸਨ? ਨਾ ਉਹ ਨਹੀਂ ਜਾਣਦੇ, ਹੋਰ ਏਦਾਂ ਪਿੰਡ ਦੇ ਜਾਣਦੇ ਸੀ ਕਈ। ਅੱਛਾ ਜੀ। ਹੁਣ ਤੁਹਾਡੀ ਗੱਲਬਾਤ ਹੁੰਦੀ ਉਹਨਾਂ ਨਾਲ? ਕਿਹਦੇ ਨਾਲ? ਭੈਣ ਆਪਣੀ ਨਾਲ? ਉਹ 2 ਦਿਨ ਹੋਈ ਹੈ, ਮੁੰਡੀ ਮੇਰੇ ਨੇ ਉਹਦੇ ਨਾਲ ਹੁੰਦੀ ਹੈ। ਅੱਛਾ। ਮੇਰੇ ਨਾਲ ਨਹੀਂ ਹੋਈ। ਦਿਲ ਕਰਦਾ ਜਾਣ ਨੂੰ? ਇਨਸ਼ਾਅੱਲਾ ਜਾਵਾਂਗੇ। ਜਾਣਾ ਤਾਂ ਹੈ ਜੀ। ਹਾਂ, ਖਿੱਚ ਪੈਂਦੀ ਆ? ਜੀ ਬਿਲਕੁਲ ਖਿੱਚ ਪੈਣੀ ਹੈ ਨਾ, ਉਹਨੂੰ ਵੀ ਖਿੱਚ ਪੈਂਦੀ। ਉਹ ਕਹਿੰਦੀ ਸੀ ਕਿ ਅੱਗੇ ਤਾਂ ਬਚੀ ਰਹੀ ਆ, ਹੁਣ ਮੈਨੂੰ ਹਰ ਵੇਲੇ ਸੋਚ ਹੀ ਇਹ ਪਈ ਹੈ। ਆਪਣੇ ਭੈਣਾਂ ਭਾਈ ਵਾਲੀ ਸੋਚ 'ਚ ਮੈਂ ਆ ਗਈ ਹਾਂ ਹੁਣ। ਬੜੀ ਫਿਰ ਗੱਲ ਆ ਜੀ, ਇੰਨੇ ਸਾਲਾਂ ਬਾਅਦ ਰਿਸ਼ਤੇ ਜਿਹੜੇ ਦੁਬਾਰਾ ਹਾਂ, ਜ਼ਿੰਦਾ ਹੋ ਜਾਣੇ। ਰੋਂਦੀ ਬਹੁਤ ਹੈ ਜੀ। ਵੈਸੇ ਉਹ ਮੁੰਡੇ ਉਹਦੇ ਜਿਹੜੇ ਆ, ਉਹਦੀ ਟਹਿਰ ਸੇਵਾ ਚੰਗੀ ਕਰਦੇ ਆ। ਔਲਾਦ ਆ ਜੀ ਉਹਦੀ? ਹਾਂ, ਔਲਾਦ ਹੀ ਹੋਈ ਉਹਦੀ। ਉਹਨਾਂ ਨੇ ਨਹੀਂ ਕਰਨੀ ਤਾਂ ਹੋਰ ਕਿਹਨੇ ਕਰਨੀ? ਇਹ ਇੱਕ ਨੇ ਸੇਖਾਂ ਮਗਰ ਦਾੜੀ ਰੱਖੀ ਆ, ਬਾਲ ਬੂਲ ਉਦਾਂ ਹੀ ਆ ਜਿਹੜਾ ਵੱਡਾ ਆ। ਇੱਕ ਜਿਹੜਾ ਆ ਉਹਦੇ ਬਾਲ ਮੁੰਨੇ ਆ ਸਾਡੇ ਵਾਂਗੂ। ਇੱਕ ਮੈਂ ਦੇਖਿਆ ਨਹੀਂ ਅਜੇ। ਬਾਕੀ ਉਹ ਭੈਣ ਦੇ ਕੀ 2 ਉਹਦੀਆਂ ਲੜਕੀਆਂ ਆ, ਉਹ ਵੀ ਬੁੱਢੜੀਆਂ ਹੋਈਆਂ ਆ। ਅੱਛਾ। ਜਿਹੜੀਆਂ ਲੜਕੀਆਂ ਆ ਵਡੇਰੀਆਂ ਹੋਈਆਂ, ਉਹਦੀ ਰਾਤ ਜਵਾਨ ਹੋਈ, ਵਿਆਹੀ ਹੈ ਨਾ। ਅੱਛਾ, ਦੋਤਿਆਂ ਪੋਤਿਆਂ ਆਣੀਆਂ ਫਿਰ? ਉਹ ਅੱਜ ਦੀਆਂ ਕਿਤੇ ਗੱਲਾਂ ਜੀ। ਬਹੁਤ ਪੁਰਾਣੀ ਗੱਲ ਆ ਜੀ। ਕਿੰਨੀ ਉਮਰ ਸੀ ਭੈਣ ਦੀ? ਭੈਣ ਦੀ ਸੀ 15ਵੇਂ ਸਾਲ 'ਚ ਜੀ। ਅੱਛਾ, 15ਵੇਂ ਸਾਲ 'ਚ। ਹਾਂਜੀ ਹਾਂਜੀ। 15 ਜਾਂ 16 ਸਾਲ ਦੀ ਇੱਥੇ ਹੋ ਗਈ। ਮੈਂ 14ਵੇਂ ਸਾਲ 'ਚ ਸੀ, ਉਹ 15ਵੇਂ ਜਾਂ 16ਵੇਂ ਸਾਲ 'ਚ ਸੀ। 16ਵੇਂ 'ਚ ਹੋਣੀ ਆ। ਜਵਾਨ ਸੀਗੀ। ਜਵਾਨ ਸੀ। ਜਵਾਨੀ ਚੜ੍ਹਦੀ ਸੀ। ਠੀਕ। ਇਹ ਸਾਰੀ ਗੱਲਬਾਤ ਜਿਹੜੀ ਹੋਈ ਆ ਜੀ, ਬਜ਼ੁਰਗਾਂ ਦੇ ਜਿਹੜੇ ਰਿਸ਼ਤੇ ਗੁਆਚੇ, ਰਿਸ਼ਤੇ ਲੱਭੇ ਆ, ਇਹਦੇ ਵਿੱਚ ਸਾਡੇ ਵੀਰ ਸੁਖਵਿੰਦਰ ਸਿੰਘ ਉਹਨਾਂ ਦਾ ਬਹੁਤ ਬੜਾ ਕਿਰਦਾਰ ਆ। ਉਹਨਾਂ ਨੇ ਪਿੰਡ ਬਘਿਆੜੀ ਲੱਭਿਆ, ਫਿਰ ਇਹ ਪੜਤਾਲ ਕੀਤੀ, ਪੁੱਛ ਪੜਤਾਲ ਕਰਦਿਆਂ ਹੋਇਆਂ ਕਿ ਜਿਹੜੀ ਇਹਨਾਂ ਦੀ ਭੈਣ ਰਹਿ ਗਈ ਸੀ ਉਹ ਕਿੱਥੇ, ਕਿਹੜੇ ਸਰਦਾਰ ਨੇ, ਸਿੱਖ ਨੇ ਰੱਖੀ ਸੀ ਜਾਂ ਕਿਹੜੇ ਹਮਲਾਵਰ ਨੇ ਉਹਨੂੰ ਅਗਵਾ ਕੀਤਾ ਸੀਗਾ। ਉਹ ਸਾਰਾ ਪੁੱਛ ਪੜਤਾਲ ਕਰਨ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚੇ ਕਿ ਉਹਨਾਂ ਨੇ ਨਾਲ ਕਿਹੜੇ ਥੋੜ੍ਹੇ ਜਿਹੇ ਫਾਸਲੇ 'ਤੇ ਪਿੰਡ ਸੀ, 3-4 ਪਿੰਡ ਛੱਡ ਕੇ ਅੱਗੇ ਪਹਾੜ ਦੇ ਦਾਮਨ 'ਚ ਇੱਕ ਪਿੰਡ ਸੀ ਲੇਟਾਂ, ਉੱਥੋਂ ਤੱਕ ਉਹ ਪਹੁੰਚ ਗਏ। ਫਿਰ ਉਹਨਾਂ ਨੇ ਉਹ ਘਰ ਵੀ ਲੱਭ ਲਿਆ ਜਿਸ ਘਰ ਦੇ ਵਿੱਚ ਇਹਨਾਂ ਦੀ ਭੈਣ ਵੱਸਦੀ ਸੀ, ਔਰ ਉਹਨਾਂ ਦੀ ਔਲਾਦ ਨਾਲ ਫਿਰ ਰਾਬਤਾ ਕੀਤਾ। ਫਿਰ ਉਹਨਾਂ ਦੀ ਵੀਡੀਓ ਬਣਾ ਕੇ ਵੀ ਸਾਨੂੰ ਸੈਂਡ ਕੀਤੀ ਆ। ਬਾਕੀ ਗੱਲਾਂ ਬਾਤਾਂ ਅਸੀਂ ਸਾਡੇ ਨਾਲ ਉਸਮਾਨ ਬੈਠਾ ਜੀ, ਇਹਨਾਂ ਕੋਲ ਪੁੱਛਦੇ ਹਾਂ, ਕਿਉਂਕਿ ਜ਼ਿਆਦਾ ਗੱਲਬਾਤ WhatsApp ਦੇ ਥਰੂ ਇਹਨਾਂ ਨਾਲ ਹੁੰਦੀ ਆ, ਅਤੇ ਇਹਨਾਂ ਨੂੰ ਬਾਬਾ ਜੀ ਹੁਣਾਂ ਦੇ ਨਾਲੋਂ ਵੀ ਜ਼ਿਆਦਾ
ਜਿਹੜੀ ਮੌਜੂਦਾ ਮਾਲੂਮਾਤ ਆ ਇਹਨਾਂ ਦੇ ਕੋਲ, ਆਪਾਂ ਇਹਨਾਂ ਕੋਲ ਪੁੱਛਦੇ ਹਾਂ ਕਿ ਉਹਨਾਂ ਨਾਲ ਕਿਹੜੀਆਂ ਨਿਸ਼ਾਨੀਆਂ ਦੱਸ ਕੇ ਆਪਣੇ ਇੱਕ ਦੂਜੇ ਨਾਲ ਪਹਿਚਾਣ ਇਹਨਾਂ ਨੇ ਕੀਤੀ ਸੀ। ਜੀ ਬਾਈ ਜੀ। ਭਾਈ ਜਦੋਂ ਬਾਬਾ ਜੀ ਦੀ ਗੱਲਬਾਤ ਕਰਵਾਈ ਹੈ ਨਾ ਭੈਣ ਇਹਨਾਂ ਦੀ, ਉਹਨਾਂ ਦੀਆਂ ਅੱਖਾਂ 'ਚ ਬਹੁਤ ਜ਼ਿਆਦਾ ਅੱਥਰੂ ਉੱਡ ਗਏ ਉਸ ਟਾਈਮ। ਉਹਨਾਂ ਕਿਹਾ ਜਦੋਂ ਮਤਲਬ ਘਰ ਤੋਂ ਨਿਕਲ ਗਏ ਨਾ, ਹਮਲਾ ਹੋ ਗਿਆ, ਤੇ ਮਤਲਬ ਵੱਡੇ ਭਾਈ ਨੇ ਮੈਨੂੰ ਆਵਾਜ਼ ਮਾਰੀ ਕਿ ਇੱਧਰ ਨੂੰ ਆ ਜਾ, ਲੇਕਿਨ ਮੈਂ ਉਹਨਾਂ ਦੀ ਗੱਲ ਧਿਆਨ ਨਾਲ ਸੁਣੀ ਨਹੀਂ। ਮੈਂ ਡਰ ਦੇ ਮਾਰੇ ਕਮਾਦ ਸੀਗਾ ਪਰਾਂ, ਉਹਦੇ 'ਚ ਵੜ ਗਏ। ਤੇ ਉੱਥੋਂ ਫਿਰ 15-16 ਕੁੜੀਆਂ ਜਿਹੜੀਆਂ ਮੁਸਲਮਾਨਾਂ ਦੀਆਂ ਸੀ ਨਾ, ਉਹ ਫੌਜੀਆਂ ਦੇ ਹਵਾਲੇ ਕੀਤੀਆਂ ਗਈਆਂ। ਤੇ ਉਹਨਾਂ ਕਿਹਾ ਜੀ ਇਹ ਕੁੜੀਆਂ ਨੂੰ ਮਾਰ ਦੇਵੋ ਜਾਂ ਪਾਕਿਸਤਾਨ ਭੇਜ ਦੇਵੋ। ਤੇ ਉਹ ਫੌਜੀ ਰਿਟਾਇਰ ਸੀਗੇ ਜਿਨ੍ਹਾਂ ਆਪਣੇ ਘਰ ਇਹਨਾਂ ਨੂੰ ਖੜਿਆ, ਫਿਰ ਉਹ ਆਪਣੇ ਘਰ ਇਹਨਾਂ ਨੂੰ ਲੈ ਗਏ, ਉਹਨਾਂ ਪਨਾਹ ਦੇ ਦਿੱਤੀ ਇਹਨਾਂ ਨੂੰ ਆਪਣੇ ਘਰ। ਹਾਂਜੀ। ਤੇ ਇਦਾਂ ਕਰਕੇ ਇਹਨਾਂ ਨਾਲ ਮਤਲਬ ਉਹ ਵਾਕਿਆ ਹੋਇਆ। ਉਸ ਤੋਂ ਬਾਅਦ ਮਾਤਾ ਜੀ ਦੱਸਦੇ ਕਿ ਅਸੀਂ ਮਤਲਬ ਹਕੂਮਤ ਦੇ ਡਰ ਤੋਂ 15-16 ਸਾਲ ਕਦੀ ਲਿਟਾਂ ਪਿੰਡ ਤੋਂ ਗੜੀ ਮਤਲਬ ਉਹ ਫੌਜੀ ਸਾਹਿਬ ਲੈ ਕੇ ਜਾਂਦੇ ਰਹੇ ਕਿ ਇਹਨਾਂ ਦੇ ਫਿਰ ਪਿੱਛੋਂ ਜੇ ਆ ਗਏ ਉਹ ਲੈ ਕੇ ਜਾ ਸਕਦੇ ਇਹਨਾਂ ਨੂੰ ਵਾਪਸ। ਤੇ ਆਹ ਵਾਕਿਆ ਇਹਨਾਂ ਨਾਲ ਹੋਇਆ। ਤੇ ਉਸ ਤੋਂ ਬਾਅਦ ਇਹਨਾਂ ਨੂੰ ਨਿਸ਼ਾਨੀਆਂ ਪੁੱਛੀਆਂ ਬਾਬਾ ਜੀ ਨੇ ਕਿ ਮੇਰੀਆਂ ਅੱਖਾਂ ਕਿੱਦਾਂ ਦੀਆਂ ਸੀ। ਉਹਨਾਂ ਕਿਹਾ ਜੀ ਤੁਹਾਡੀਆਂ ਅੱਖਾਂ ਬਿੱਲੀਆਂ ਸੀਗੀਆਂ। ਮਾਮਿਆਂ ਦੇ ਨਾਂ ਪੁੱਛੇ, ਉਹਨਾਂ ਕਿਹਾ ਜੀ ਉਹ ਛੜੇ ਸੀ, ਉਹਨਾਂ ਵਿਆਹ ਕੋਈ ਨਹੀਂ ਸੀ ਕਰਾਏ, ਮਾਮਿਆਂ ਦੀ ਜ਼ਮੀਨ ਉੱਥੇ ਬੜੀ ਸੀ। ਤੇ ਉਹਨਾਂ ਦਾ ਵੀ ਮੈਨੂੰ ਪਤਾ, ਬਾਅਦ 'ਚ ਉੱਥੇ ਵੀ ਅਸੀਂ ਗਏ। ਮੈਂ ਉਹ ਸਰਦਾਰ ਨੂੰ ਆਖਿਆ ਕਿ ਮੇਰੇ ਮਾਮੇ ਰਹਿੰਦੇ ਉੱਥੇ ਚਲੀਏ, ਲੇਕਿਨ ਉਹ ਵੀ ਉਸ ਟਾਈਮ ਪਾਕਿਸਤਾਨ ਜਾ ਚੁੱਕੇ ਸੀ। ਤੇ ਇਹਨਾਂ ਦੇ ਵਾਲਦ ਸਾਹਿਬ ਜਦੋਂ ਮਤਲਬ ਲੱਭਣ ਗਏ 2 ਵਾਰੀ, ਲੇਕਿਨ ਉਹਨਾਂ ਨੂੰ ਮਿਲੀ ਨਹੀਂ। ਉਸ ਟਾਈਮ ਉਹ ਲਿਟਾਂ ਪਿੰਡ ਤੋਂ ਗੜੀ ਚਲ ਗਏ ਸੀ। ਗੜੀ ਜਦੋਂ ਇਹਨਾਂ ਦੇ ਵਾਲਦ ਸਾਹਿਬ ਪਹੁੰਚੇ, ਉਹ ਲਿਟਾਂ ਟੁਰ ਗਏ ਸੀ। ਹਾਂਜੀ, ਇਹ ਇਹਨਾਂ ਨਾਲ ਸਾਰਿਆਂ ਵਾਕਿਆ ਹੋਇਆ ਜੀ। ਉਹ ਫਿਰ ਜੀ ਜਦੋਂ ਮਤਲਬ ਸਾਰਾ ਸੁਖਬੀਰ ਸਿੰਘ ਗਿੱਲ ਸਾਹਿਬ ਨੂੰ ਅਸੀਂ ਕਿਹਾ ਕਿ ਰਾਬਤਾ ਕਰਾਓ, ਪਹਿਲੇ ਦਿਨ ਭਾਜੀ ਹੁਣੀ ਗਏ ਨੇ, ਇਹਨਾਂ ਜਾ ਕੇ ਮਤਲਬ ਕੈਮਰੇ ਕੁਮਰੇ ਫਿੱਟ ਕੀਤੇ। ਤੇ ਉਹ ਬੀਬੀਆਂ ਜ਼ਰਾ ਘਾਬਰ ਗਈਆਂ। ਉਹਨਾਂ ਕਿਹਾ ਮਤਲਬ ਇਹ ਪਤਾ ਨਹੀਂ ਹੁਣ ਕੀ ਖੋਲ੍ਹਣ ਲੱਗੇ। ਤੇ ਉਹ ਨਾ ਫਿਰ ਕਰਦੇ ਕਰਾਉਂਦੇ ਉਹਨਾਂ ਮੇਰੇ ਨਾਲ ਰਾਬਤਾ ਕੀਤਾ, ਕਹਿੰਦੇ ਯਾਰ ਕੋਈ ਬੰਦੇ ਆਪਣੇ ਹੋਰ ਵਾਕਫ ਕਰ, ਹੁਣ ਉਹਨਾਂ ਨੂੰ ਡੀਲ ਕਰਨ ਘਰਦਿਆਂ ਨੂੰ। ਫਿਰ ਆਪਣੇ ਉੱਥੋਂ ਦਸੂਹੇ ਤੋਂ ਹੀ ਕੁਲਬੀਰ ਸਿੰਘ ਗੁਰਾਇਆ ਸਾਹਿਬ ਤੇ ਗੁਰਜਿੰਦਰ ਸਿੰਘ ਗੁਰਾਇਆ, ਉਹਨਾਂ ਜਾ ਕੇ ਜੀ ਉਹਨਾਂ ਨਾਲ ਗੱਲਬਾਤ ਕੀਤੀ ਕਿ ਇਹਨਾਂ ਦੇ ਮਾਤਾ ਜੀ ਦੇ ਬ੍ਰਦਰ ਨੇ ਉੱਧਰ, ਤੇ ਉਹਨਾਂ ਨਾਲ ਜਿਹੜੀ ਗੱਲਬਾਤ ਕਰਵਾਉਣੀ। ਹੋਰ ਐਸੀ ਡਰ ਡੁਰ ਵਾਲੀ ਕੋਈ ਗੱਲ ਨਹੀਂ। ਉਹ ਜਦੋਂ ਪਾਕਿਸਤਾਨ ਨੂੰ ਫੋਨ ਗਿਆ, ਇੱਕਦਮ ਫੈਮਿਲੀ ਡਰ ਗਈ। ਤੇ ਫਿਰ ਇਹਨਾਂ ਦੇ ਮਾਈ ਦੇ ਜਿਹੜੇ ਵੱਡੇ ਪੋਤੇ ਨੇ ਕਮਲਜੀਤ ਸਿੰਘ ਕਤਰ ਰਹਿੰਦੇ, ਉਹਨਾਂ ਫਿਰ ਘਰਦਿਆਂ ਨੂੰ ਫੋਨ ਕੀਤਾ ਕਿ ਐਸੀ ਡਰ ਵਾਲੀ ਕੋਈ ਗੱਲ ਨਹੀਂ, ਤੁਸੀਂ ਮਾਤਾ ਜੀ ਗੱਲਬਾਤ ਕਰਾਓ ਬ੍ਰਦਰ ਨਾਲ। ਤੇ ਉਹ ਫਿਰ ਇਹਨਾਂ ਦੀ ਗੱਲਬਾਤ ਹੋਈ ਤੇ ਸਾਰਾ ਇਹਨਾਂ ਦੇ ਪਰਿਵਾਰ ਨੂੰ ਸਾਰਾ ਉਹਨਾਂ ਮਿਲ ਲਿਆ, ਸਾਰੀ ਗੱਲਬਾਤ ਉਹਨਾਂ ਕੀਤੀ। ਉਹ ਤੇ ਬੜਾ ਇੱਕ ਈਦ ਵਰਗਾ ਟਾਈਮ ਹੋਣਾ ਜਦੋਂ ਇਹਨਾਂ ਨੇ ਗੱਲਬਾਤ ਕੀਤੀ ਹੈ। ਮਤਲਬ ਜਜ਼ਬਾਤ ਜਿਹੜੇ ਉਹ ਬਿਆਨ ਨਹੀਂ ਬੰਦਾ ਕਰ ਸਕਦਾ। ਨਹੀਂ ਜੀ ਭਾਜੀ, ਉਹ ਬਿਆਨ ਨਹੀਂ ਕਰ ਸਕਦਾ। ਜਦੋਂ ਮੈਂ ਨਾ ਆਮਣੋ ਸਾਹਮਣੇ ਕੈਮਰੇ ਹੋਏ ਨਾ, ਤੇ ਮੈਂ ਨਾ ਬਜ਼ੁਰਗਾਂ ਨੂੰ ਵੀ ਗੱਲ ਕੋਈ ਨਾ ਆਵੇ ਤੇ ਅਥਰੂ ਡਿੱਗੀ ਜਾਣ, ਰੋਈ ਜਾਣ, ਤੇ ਮਾਤਾ ਜੀ ਨੂੰ ਵੀ ਗੱਲ ਹੋਰ ਕੋਈ ਨਾ ਆਏ, ਉਹ ਪੁੱਛਣ ਕਿ ਤੁਹਾਡੇ ਬ੍ਰਦਰ ਨੇ, ਇੱਕ ਦੂਜੇ ਨੂੰ ਸਿਰਫ ਦੇਖ ਰਹੇ ਸੀ ਉਸ ਟਾਈਮ, ਗੱਲ ਨਹੀਂ ਸੀ ਨਾ ਕੋਈ ਆ ਰਹੀ, ਉਹ ਸਿਰਫ ਉਸ ਟਾਈਮ ਦੇਖੀ ਜਾ ਰਹੇ ਸੀ। ਤੇ ਇਹ ਸਭ ਸੁਖਵੀਰ ਸਿੰਘ ਭਾਈ, ਹਰਜੀਤ ਸਿੰਘ ਜੰਡਿਆਲਾ, ਸੁਖਵਿੰਦਰ ਸਿੰਘ, ਉਹਨਾਂ ਦੀ ਕੋਸ਼ਿਸ਼ ਨਾਲ ਸਾਰਾ ਕੁਛ ਇਹ ਲੱਭਾ ਭਾਜੀ। ਬਿਲਕੁਲ ਜੀ। ਹਰਜੀਤ ਸਿੰਘ ਜੰਡਿਆਲਾ ਆਪਣਾ ਸੈਣੀ ਬਰਾਦਰੀ ਨਾਲ ਤਲਕ ਆ ਜੀ। ਉਹਨਾਂ ਦਾ ਬਹੁਤ ਅੱਛਾ ਕੰਮ ਕਰ ਰਿਹਾ ਹੁਸ਼ਿਆਰਪੁਰ ਦੇ ਵਿੱਚ, ਔਰ ਬਹੁਤ ਸਾਰੀਆਂ ਵੀਡੀਓ ਸਾਨੂੰ ਬਣਾ ਕੇ ਭੇਜਦੇ ਆ। ਬਾਬਾ ਜੀ ਹੁਣ ਤੁਸੀਂ ਕੀ ਸੋਚਿਆ ਅੱਗੇ ਕਾਹਦਾ ਜੀ? ਮਿਲਣ ਦਾ ਆਪਣੀ ਭੈਣ ਨੂੰ? ਹੁਣ ਦੇਖੋ ਵੀਰੇ ਲੱਗ ਗਏ ਤਾਂ ਜਾਵਾਂਗੇ। ਕੋਸ਼ਿਸ਼ ਸਾਡੀ ਹੈਗੀ ਆ। ਵੀਰੇ ਲੱਗ ਗਏ, ਜੇ ਤਿੰਨੇ ਭਰਾ ਜਾਵਾਂਗੇ, 3 ਭਰਾ ਦੇ ਹੈਗੇ ਆ। ਅੱਛਾ। ਤੇ ਬਾਕੀ ਨੇ ਤਿੰਨੇ ਭਰਾ ਜਾਵਾਂਗੇ ਜੇ ਵੀਜ਼ਾ ਦੇ ਦਿੱਤਾ ਉਹਨਾਂ ਨੇ, ਹਕੂਮਤ ਨੇ। ਬਾਬਾ ਜੀ ਉਹਨਾਂ ਦੀ ਆਪ ਬੀਤੀ ਸੁਣੀ ਆ ਜੀ ਤੁਸੀਂ। 73 ਸਾਲ ਬਾਅਦ ਆਪਣੀ ਵਿਛੜੀ ਹੋਈ ਭੈਣ ਦੇ ਨਾਲ ਇਹਨਾਂ ਦੀ ਗੱਲਬਾਤ ਹੋਈ ਆ। ਤੇ ਇਹ ਦਰਦ ਨੂੰ, ਇਸ ਤਕਲੀਫ ਨੂੰ ਉਹੀ ਬੰਦਾ ਸਮਝ ਸਕਦਾ ਜਿਹੜਾ ਆਪਣਿਆਂ ਨੂੰ ਖੋ ਬੈਠਾ ਹੈ ਕਿਸੇ ਟਾਈਮ ਦੇ ਵਿੱਚ ਜਾਂ ਆਪਣਿਆਂ ਤੋਂ ਵਿਛੜਿਆ ਹੈ। ਅਸੀਂ ਦੋਵਾਂ ਗੌਰਮੈਂਟਾਂ ਦੇ ਅੱਗੇ ਅਪੀਲ ਕਰਦੇ ਹਾਂ ਜੀ ਕਿ ਜਿੱਥੇ 73 ਸਾਲ ਬਾਅਦ ਉਹਨਾਂ ਸਾਡੇ ਸਰਦਾਰ ਵੀਰਾਂ ਨੇ ਕੋਸ਼ਿਸ਼ ਕਰਕੇ ਇਹਨਾਂ ਵਿਛੜੀਆਂ ਰੂਹਾਂ ਨੂੰ ਆਪਸ ਵਿੱਚ ਮਿਲਾਇਆ, ਤੇ ਸਾਡੀ ਗੌਰਮੈਂਟ ਨੂੰ ਵੀ ਚਾਹੀਦਾ ਹੈ ਕਿ ਆਪਣੇ ਕੋਈ ਪਾਲਿਸੀ, ਜਿਹੜੀ ਵੀਜ਼ਾ ਪਾਲਿਸੀ, ਉਹਨੂੰ ਨਰਮ ਕਰਦਿਆਂ ਹੋਇਆਂ ਇਹਨਾਂ ਬਜ਼ੁਰਗਾਂ ਦੇ ਖਾਨਦਾਨ ਨੂੰ ਵੀਜ਼ਾ ਦਿੱਤਾ ਜਾਵੇ। ਉਧਰ ਇੰਡੀਆ ਵਾਲੀ ਸਰਕਾਰ ਵੀ ਉਹਨਾਂ ਨੂੰ ਵੀਜ਼ਾ ਦੇਣ ਤਾਂ ਕਿ ਇਹ ਇੱਧਰ ਜਾ ਸਕਣ ਤੇ ਉਹ ਇੱਧਰ ਆ ਕੇ ਆਪਣੇ ਖੂਨੀ ਰਿਸ਼ਤੇ ਜਿਹੜੇ ਇਹਨਾਂ ਨੂੰ ਮਿਲ ਸਕਣ। ਬਾਕੀ ਕਰਤਾਰਪੁਰ ਦਾ ਲਾਂਘਾ ਅਗਰ ਖੁੱਲ੍ਹ ਗਿਆ ਤੇ ਹੋ ਸਕਦਾ ਇਹ ਵੀਜ਼ੇ ਤੋਂ ਪਹਿਲੇ ਵੀ ਇੱਕ ਦੂਸਰੇ ਨੂੰ ਮਿਲ ਸਕਣ। ਹਾਲੇ ਤਾਂ ਕਰੋਨਾ ਕਰਕੇ ਇਹ ਚੀਜ਼ਾਂ ਸਾਰੀਆਂ ਬੰਦ ਆ। ਬਹਰਹਾਲ ਆਉਣ ਵਾਲੇ ਵਕਤ ਦੇ ਵਿੱਚ ਸਾਡੀ ਗੌਰਮੈਂਟ, ਦੋਵਾਂ ਗੌਰਮੈਂਟਾਂ ਅੱਗੇ ਅਪੀਲ ਆ ਕਿ ਜਿਹੜੀਆਂ ਕਮ ਅਜ਼ ਕਮ 60 ਸਾਲ ਤੋਂ ਉੱਪਰ ਦੇ ਜਿਹੜੇ ਬਜ਼ੁਰਗ ਹਜ਼ਰਾਤ ਆ, ਇਹਨਾਂ ਲਈ ਔਨ ਅਰਾਈਵਲ ਵੀਜ਼ਾ ਦੀ ਸਹੂਲਤ ਦਿੱਤੀ ਜਾਵੇ ਤਾਂ ਕਿ ਇਹ ਆਪਣੇ ਜਿਹੜੇ ਆਬਾਈ ਪਿੰਡ ਆ
ਜਾਂ ਜਿਨ੍ਹਾਂ ਦੇ ਜਿਸ ਤਰ੍ਹਾਂ ਇਹਨਾਂ ਦੇ ਮਤਲਬ ਉੱਥੇ ਰਿਸ਼ਤੇਦਾਰ ਬੈਠੇ ਆ ਉਹਨਾਂ ਨੂੰ ਜਾ ਕੇ ਮਿਲ ਸਕਣ ਜੀ। ਇਨਸ਼ਾਅੱਲਾ ਫਿਰ ਹੋਰ ਕਿਸੇ ਪ੍ਰੋਗਰਾਮ ਦੇ ਵਿੱਚ ਨਵੇਂ ਬਜ਼ੁਰਗ ਦੇ ਨਾਲ ਨਵੀਂ ਸਟੋਰੀ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂ ਜੀ। ਰੱਬ ਰਾਖਾ ਜੀ।